ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਅੱਜ 10 ਅਕਤੂਬਰ ਦਿਨ ਸੋਮਵਾਰ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕੁਛ ਭਾਰਤ ਦੇ ਵਿੱਚ ਕੀ ਹੋ ਰਿਹਾ ਆ, ਖਬਰਾਂ ਦੇ ਪਿੱਛੇ ਕੀ ਸੱਚ ਲੁਕਿਆ ਹੁੰਦਾ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ, ਜੋ ਆਟੋ, ਹੋਮ, ਲਾਈਫ, ਹੈਲਥ, ਟੈਕਸੀ, ਟਰੱਕ, ਹੋਟਲ, ਮੋਟਲ, ਫਾਰਮ, ਵਰਕਰਸ ਕੰਪ, ਰੈਸਟੋਰੈਂਟ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ ਜੁੱਬੋ ਸਿਟੀ ਤੋਂ, ਸਤਨਾਮ ਸਿੰਘ ਸ਼ਿਰਗਿਲ ਤੇ ਪਰਿਵਾਰ ਸਲਮਾ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਜੇ ਹੋਰ ਵੀ ਕਿਸੇ ਨੇ ਪ੍ਰੋਗਰਾਮ ਨੂੰ ਸਪਾਂਸਰ ਕਰਨਾ, ਤੁਸੀਂ ਕਾਲ ਕਰ ਸਕਦੇ ਜੀ 4082725200 ਤੇ। ਗੱਲਬਾਤ ਕਰਦੇ ਬਲਤੇਜ ਪੰਨੂ ਹੋਰਾਂ ਨਾਲ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਬਿਗਲ ਵੱਜਿਆ ਹੋਇਆ ਕਿ ਇਲੈਕਸ਼ਨਾਂ ਹੋ ਕੇ ਰਹਿਣਗੀਆਂ ਪੰਜਾਬ ਦੇ ਵਿੱਚ ਕਦੋਂ ਵੀ ਹੁੰਦੀਆਂ ਆ, ਤੇ ਚੋਣ ਕਮਿਸ਼ਨ ਹੈ ਜਿਹੜਾ ਕਾਫੀ ਸਰਗਰਮ ਹੋਇਆ ਆ, ਉਸਨੇ ਇਹ ਬਿਆਨ ਦਿੱਤਾ ਆ ਕਿ ਸਰਕਾਰੀ ਮਸ਼ੀਨਰੀ ਆ, ਉਹ ਸਰਕਾਰੀ ਮਸ਼ੀਨਰੀ ਨੂੰ ਨਾ ਵਰਤਿਆ ਜਾਵੇ ਇਲੈਕਸ਼ਨ ਦੇ ਵਿੱਚ। ਚੋਣ ਕਮਿਸ਼ਨ ਦੀ ਜਿਹੜੀ ਸਰਗਰਮੀ ਹੈ ਜੀ, ਉਹ ਡੇ ਬਾਈ ਡੇ ਵੱਧ ਰਹੀ ਆ। ਹਾਲਾਂਕਿ 2 ਹਫ਼ਤੇ ਪਹਿਲਾਂ ਚੋਣ ਕਮਿਸ਼ਨ ਨੇ ਕੁਝ ਜਿਹੜੇ ਆਫੀਸਰਸ ਨੇ ਉਹਨਾਂ ਦੀਆਂ ਬਦਲੀਆਂ ਨੂੰ ਲੈ ਕੇ ਕੁਝ ਹਦਾਇਤਾਂ ਜਿਹੜੀਆਂ ਉਹ ਜਾਰੀ ਕੀਤੀਆਂ ਸੀਗੀਆਂ ਪੰਜਾਬ ਸਰਕਾਰ ਨੂੰ। ਉਹਨਾਂ ਹਦਾਇਤਾਂ ਦੇ ਉੱਤੇ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਅਮਲ ਜਿਹੜਾ ਜੀ ਉਹ ਨਹੀਂ ਕੀਤਾ। ਹੁਣ ਇੱਕ ਚਿੱਠੀ ਜਿਹੜੀ ਆ ਜੀ ਉਹ ਬੜੀ ਸਖਤ ਲਿਖੀ ਆ ਚੋਣ ਕਮਿਸ਼ਨ ਨੇ ਪੰਜਾਬ ਦੀ ਸਰਕਾਰ ਨੂੰ ਕਿ ਜਿਹੜੀ ਪ੍ਰਚਾਰ ਜਿਹੜਾ ਕੀਤਾ ਜਾ ਰਿਹਾ ਉਹਦੇ ਵਿੱਚ ਸਰਕਾਰੀ ਮਸ਼ੀਨਰੀ ਜਿਹੜੀ ਹੈ ਜੀ ਉਹ ਨਾ ਵਰਤੀ ਜਾਵੇ ਔਰ ਜਨਤਕ ਫੰਡਾਂ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਨਾ ਹੋਵੇ। ਐਕਚੁਅਲੀ ਜਿਹੜੀਆਂ ਤੁਸੀਂ ਦੇਖ ਰਹੇ ਜੋ ਸਰਕਾਰੀ ਮਸ਼ੀਨਰੀ ਜਿਹੜੀਆਂ ਬੱਸਾਂ ਨੇ ਉਹਦੇ ਉੱਤੇ ਇਸ਼ਤਿਹਾਰ ਜਿਹੜੇ ਜੀ ਉਹ ਸਰਕਾਰ ਦੇ ਲੱਗੇ ਹੋਏ ਨੇ, ਪ੍ਰਚਾਰ ਵੈਨਾਂ ਜਿਹੜੀਆਂ ਜੀ ਉਹ ਤੁਰੀਆਂ ਫਿਰਦੀਆਂ ਨੇ, ਇਹ ਸਾਰੇ ਦਾ ਸਾਰਾ ਸਰਕਾਰੀ ਫੰਡ ਆ ਜੀ। ਇਹ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਪੱਲੇ ਤੋਂ ਨਹੀਂ ਖਰਚ ਰਹੀ। ਇਹਦਾ ਜਿਹੜਾ ਜੀ ਉਹ ਅਸਲ ਦੇ ਵਿੱਚ ਉਹਨਾਂ ਨੇ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕੀਤਾ ਹੈ ਚੋਣ ਕਮਿਸ਼ਨ ਨੇ। ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਜਿਹੜਾ ਜੀ ਉਹਨੇ ਇਹ ਗੱਲ ਕਹੀ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਜਨਤਕ ਫੰਡਾਂ ਦੀ ਸਰਕਾਰੀ ਮਸ਼ੀਨਰੀ ਦੀ ਵਰਤੋਂ ਸੰਬੰਧੀ ਜਿਹੜਾ ਜੀ ਉਹ ਹੁਕਮ ਮੰਨਣ ਦੇ ਵਾਸਤੇ ਜਿਹੜਾ ਜੀ ਉਹ ਲਿਖਿਆ ਗਿਆ ਕਿ ਕੋਈ ਵੀ ਸਿਆਸੀ ਪਾਰਟੀ ਆਪਣੀ ਮਸ਼ਹੂਰੀ ਜਾਂ ਚੋਣ ਚਿੰਨ੍ਹ ਦੇ ਪ੍ਰਚਾਰ ਸੰਬੰਧੀ ਕਿਸੇ ਗਤੀਵਿਧੀ ਲਈ ਜਨਤਕ ਫੰਡਾਂ, ਜਨਤਕ ਥਾਂ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਜਿਹੜੀ ਹੈ ਜੀ ਉਹ ਨਹੀਂ ਕਰ ਸਕਦੀ। ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਕਿ ਇਸ ਵਿੱਚ ਕਿਸੇ ਕਿਸਮ ਦੀ ਕੁਤਾਹੀ ਨੂੰ ਚੋਣ ਚਿੰਨ੍ਹ ਜਿਹੜਾ ਮਿਲਿਆ ਹੁੰਦਾ ਜੀ ਪਾਰਟੀਆਂ ਨੂੰ, ਉਹਦਾ ਜਿਹੜੀ ਹੈ ਜੀ ਇਹ ਦੁਰਵਰਤੋਂ ਮੰਨਿਆ ਜਾਊਗਾ। ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਇਸ ਦਾ ਸਵਾਗਤ ਜਿਹੜਾ ਕੀਤਾ, ਪਰ ਨਾਲ ਦੀ ਨਾਲ ਸਵਾਲ ਇਹ ਹੈ ਕਿ ਅਜੇ ਜਿਹੜੀ ਸਰਕਾਰ ਹੈ ਜੀ ਉਹ ਇਹੋ ਜਿਹੇ ਚਿੱਠੀਆਂ ਤੇ ਇਹੋ ਜਿਹੇ ਨਿਰਦੇਸ਼ਾਂ ਦੇ ਉੱਤੇ ਕੋਈ ਬਹੁਤਾ ਕੰਨ ਨਹੀਂ ਧਰ ਰਹੀ। ਸ਼ਾਇਦ ਚੋਣ ਜ਼ਾਬਤੇ ਤੱਕ ਇਸੇ ਤਰੀਕੇ ਦੇ ਨਾਲ ਇਹ ਦੁਰਵਰਤੋਂ ਜਿਹੜੀ ਹੈ ਜੀ ਉਹ ਚੱਲਦੀ ਰਹੂਗੀ। ਅਜੀ ਕਾਫੀ ਟਾਈਮ ਤੋਂ ਚੱਲ ਰਹੀ ਹੈ ਤੇ ਚੱਲਦੀ ਹੀ ਰਹਿਣੀ ਹੈ। ਅਜੇ ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਦਾਅਵੇ ਕੀਤੇ ਜਾਂਦੇ ਸੀਗੇ ਕਿਸਾਨਾਂ ਲਈ, ਕਿਸਾਨ ਹਥੈਸ਼ੀ ਜਿਹੜੀ ਸਰਕਾਰ ਆ, ਝੋਨਾ ਖਰੀਦਣ ਦੇ ਜਿਹੜੀ ਗੱਲ ਕਰੀਏ ਤੇ ਜਿਹੜੇ ਖੋਖਲੇ ਨਿਕਲੇ ਇਹਨਾਂ ਦੇ ਜੀ ਬਿਆਨ, ਤੇ ਜਿਹੜੇ ਕਿਸਾਨ ਆ ਉਹ ਜੀ ਵੀ ਮੰਡੀਆਂ 'ਚ ਰੁਲ ਰਹੇ ਆ। ਬਿਲਕੁਲ ਜੀ, ਐਕਚੁਅਲੀ ਸਾਰੇ ਪੰਜਾਬ ਦੇ ਵਿੱਚ ਹੀ ਇਹ ਚੱਲ ਰਿਹਾ ਜੀ। ਤੁਸੀਂ ਦੇਖੋ ਇਦੋਂ ਵੱਧ ਹੋਰ ਕੀ ਹੋ ਸਕਦਾ ਹੈ ਕਿ ਜਿਹੜਾ ਨਾਲ ਲੱਗਵਾਂ ਸੂਬਾ ਆ ਉੱਥੇ ਨਵੀਂ ਜਿਹੜੀ ਹੈ ਜੀ ਝੋਨੇ ਦੀ ਉਹਦੇ ਮਾਪਦੰਡ ਹੋਰ ਨੇ, ਤੇ ਇੱਥੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜੀ ਉਹ ਮਾਪਦੰਡ ਹੋਰ ਨੇ। ਦੋਨਾਂ ਥਾਵਾਂ ਤੇ ਜਿਹੜੇ ਜੀ ਉਹ ਵੱਖਰੇ ਨੇ। ਜਿਹੜੀ ਇੱਥੇ ਪੰਜਾਬ ਦੀਆਂ ਮੰਡੀਆਂ ਔਰ ਮੁੱਖ ਮੰਤਰੀ ਹੋਰਾਂ ਨੇ ਇਹ ਕਿਹਾ ਸੀਗਾ ਜੀ ਸਰਹੱਦੀ ਖੇਤਰ ਦੇ ਲੋਕਾਂ ਨੂੰ ਕਿ ਜੀ ਜਿਹੜਾ ਤੁਹਾਡਾ ਝੋਨਾ ਜਿਹੜਾ ਜੀ ਉਹ ਪ੍ਰਾਇਓਰਿਟੀ ਦੇ ਉੱਤੇ ਜਿਹੜਾ ਜੀ ਉਹ ਚੁੱਕਿਆ ਜਾਊਗਾ, ਪਰ ਇੱਦਾਂ ਦਾ ਕੁਝ ਵੀ ਜਿਹੜਾ ਜੀ ਉਹ ਨਹੀਂ ਹੋ ਰਿਹਾ। ਕਿਸਾਨ ਜਿਹੜੇ ਜੀ ਉਹ ਮੰਡੀਆਂ ਦੇ ਵਿੱਚ ਕਈ ਦਿਨਾਂ ਤੋਂ ਜਿਹੜਾ ਜੀ ਉਹ ਰੁਲ ਰਹੇ ਨੇ। ਜਿਹੜੀ ਕੁਝ ਕਾਲਾਪਨ ਕਿਸਾਨਾਂ ਦੇ ਵਿੱਚ ਵੀ ਹੈ ਜੀ, ਉਹ ਪ੍ਰੋਪਰ ਜਿਹੜੀ ਆ ਉਹ ਫਸਲ ਪੱਕਣ ਨਹੀਂ ਦਿੰਦੇ, ਕਿਉਂਕਿ ਇਹ ਵੀ ਜਿਹੜਾ ਜੀ ਦਿਮਾਗ ਦੇ ਵਿੱਚ ਰਹਿੰਦਾ ਕਿ ਜੇ ਥੋੜਾ ਸਿੱਲਾ ਝੋਨਾ ਜਿਹੜਾ ਉਹ ਵੱਢਾਂਗੇ ਤੇ ਉਹਦੇ ਨਾਲ ਉਹਦਾ ਜਿਹੜਾ ਜੀ ਵੇਟ ਜ਼ਿਆਦਾ ਰਹੂਗਾ। ਪਰ ਮੰਡੀਆਂ ਦੇ ਵਿੱਚ ਜਿਹੜਾ ਜੀ ਕਿਉਂਕਿ ਕੰਬਾਈਨਾਂ ਨਾਲ ਕਟਾਈ ਹੁੰਦੀ ਹੈ, ਇੱਕਦਮ ਝੋਨਾ ਜਿਹੜਾ ਜੀ ਉਹ ਆ ਜਾਂਦਾ ਹੈ। ਸਰਕਾਰ ਜਿਹੜੀ ਹੈ ਜੀ ਉਹਦੇ ਪ੍ਰਬੰਧ ਹਰ ਵਾਰੀ
ਜਿਹੜੇ ਆ ਜੀ ਇਸੇ ਤਰੀਕੇ ਦੇ ਹੁੰਦੇ ਆ ਕਿ ਬੂਹੇ ਆਈ ਜਨ ਵਿੰਨੋ ਕੁੜੀ ਦੇ ਕੰਨ। ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਨੇ ਉਹਨਾਂ ਦੇ ਥੱਲੇ ਜਿਹੜੀ ਕੰਮ ਕਰਨ ਵਾਲੀ ਫੌਜ ਆ ਉਹ ਹਮੇਸ਼ਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਦੀ ਰਹੀ ਆ ਕਈ ਹੋਰ ਗੱਲਾਂ ਨੂੰ ਲੈ ਕੇ। ਪਰ ਇਹਨਾਂ ਨੂੰ ਗੱਲ ਜਿਹੜੀ ਜੀ ਉਹ ਕਦੀ ਸਮਝ ਹੀ ਨਹੀਂ ਆਈ ਜੀ ਕਿ ਫਸਲਾਂ ਜਿਹੜੀਆਂ ਨੇ ਉਹ ਕਿਵੇਂ ਚੁੱਕੀਆਂ ਜਾਣ। ਜਿਹੜੇ ਸਰਹੱਦੀ ਪਿੰਡਾਂ ਦੇ ਲੋਕ ਨੇ ਉਹ ਘਰਾਂ ਦੇ ਵਿੱਚ ਵਾਪਸ ਪਰਤੇ ਨੇ, ਝੋਨਾ ਜਿਹੜਾ ਜੀ ਉਹ ਲਿਆ ਰਹੇ ਨੇ ਤੇ ਆ ਕੇ ਹੁਣ ਮੰਡੀਆਂ ਦੇ ਵਿੱਚ ਜਿਹੜਾ ਜੀ ਉਹਨਾਂ ਨੂੰ ਘਰ ਨਿਕਾਲਾ ਮਿਲਿਆ ਹੋਇਆ। ਕਈ ਦਿਨਾਂ ਤੋਂ ਜਿਹੜੇ ਜੀ ਉਹ ਬੈਠੇ ਨੇ, ਅੰਬਾਰ ਜਿਹੜੇ ਜੀ ਉਹ ਲੱਗ ਗਏ ਨੇ ਝੋਨੇ ਦੇ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਇਹਦੇ ਬਾਰੇ ਇਹ ਕਹਿੰਦੇ ਆ ਕਿ ਇਹ ਬੜਾ ਵੱਡਾ ਸਿਸਟਮ ਹੁੰਦਾ ਜੀ, ਐਡਾ ਸੌਖਾ ਨਹੀਂ ਹੈ ਜਿਹੜਾ ਜੀ ਉਹ ਚਲਾਉਣਾ, ਇਸ ਕਰਕੇ ਮਾੜੀਆਂ ਮੋਟੀਆਂ ਮੁਸ਼ਕਲਾਂ ਜਿਹੜੀਆਂ ਜੀ ਉਹ ਆ ਜਾਂਦੀਆਂ ਨੇ। ਪਰ ਸਹੀ ਪੁੱਛੋ ਤਾਂ ਇਹ ਕੋਈ ਮਾੜੀ ਮੋਟੀ ਮੁਸ਼ਕਲ ਨਹੀਂ ਗੀ। ਹਰ ਵਰੇ ਹਰ ਫਸਲ ਦੇ ਉੱਤੇ ਜਿਹੜੀ ਜੀ ਇਹ ਆਉਣ ਵਾਲੀ ਮੁਸ਼ਕਲ ਪਿਛਲੇ ਸਾਲਾਂ ਤੋਂ ਜਦੋਂ ਤੋਂ ਸਰਕਾਰ ਹੈ ਜੀ ਉਹ ਬਣੀ ਹੋਈ ਹੈ, ਜਾਂ ਤਾਂ ਸਮਝ ਨਹੀਂ ਆ ਰਹੀ ਜਾਂ ਫਿਰ ਅਫਸਰ ਜਿਹੜੇ ਉਹ ਆਖੇ ਹੀ ਨਹੀਂ ਲੱਗ ਰਹੇ ਜੀ। ਅੱਛਾ ਜੀ, ਅੱਗੇ ਆਪਾਂ ਗੱਲ ਕਰਦੇ ਹਾਂ ਪੰਥਕ ਫਰੰਟ ਦੀ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਜੰਗ ਦਾ ਮੈਦਾਨ ਨਹੀਂ ਬਣਨ ਦੇਵਾਂਗੇ। ਦੇਖੋ ਇਹ ਪੰਥਕ ਫਰੰਟ ਨੇ ਇੱਕ ਸੈਮੀਨਾਰ ਜਿਹੜਾ ਜੀ ਉਹ ਸੱਦਿਆ ਸੀਗਾ, ਔਰ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਐੜਾ ਜਿਹੜਾ ਅੰਮ੍ਰਿਤਸਰ ਹੈ ਜੀ ਉਹਨੇ ਤੇ ਯੂਨਾਈਟਿਡ ਅਕਾਲੀ ਦਲ ਦੇ ਵੱਲੋਂ ਇਹ ਪੰਥਕ ਫਰੰਟ ਸੀਗਾ ਜੀ, ਉਹਨਾਂ ਨੇ ਇਸ ਵਿਸ਼ੇ ਦੇ ਉੱਤੇ ਜਿਹੜੀ ਹੈ ਜੀ ਇਹ ਗੱਲਬਾਤ ਜਿਹੜੀ ਉਹ ਕੀਤੀ ਆ ਕਿ ਭਾਰਤ ਪਾਕਿਸਤਾਨ ਸਬੰਧ ਦੇ ਉੱਤੇ ਜੰਗ ਨਹੀਂ ਅਮਨ ਵਿਸ਼ੇ ਦੇ ਉੱਤੇ ਜਿਹੜੀ ਹੈ ਜੀ ਇਹ ਚਰਚਾ ਕਰਵਾਈ ਗਈ ਸੀਗੀ। ਔਰ ਇਹ ਕਿਹਾ ਗਿਆ ਜੀ ਕਿ ਦਿੱਲੀ ਤੇ ਇਸਲਾਮਾਬਾਦ ਨੂੰ ਪੰਜਾਬ ਨੂੰ ਜੰਗ ਦਾ ਮੈਦਾਨ ਬਣਾਉਣ ਦੀ ਇਜਾਜ਼ਤ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਜਾਊਗੀ। ਇਹਦੇ ਦੌਰਾਨ ਜਿਹੜੀ ਚਰਚਾ ਹੋਈ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ 62, 65, 71 ਤੇ ਕਾਰਗਿਲ ਦੀਆਂ ਜੰਗਾਂ ਨਾਲ ਵੀ ਕਸ਼ਮੀਰ ਦੀ ਸਮੱਸਿਆ ਜਿਹੜੀ ਉਹ ਹੱਲ ਨਹੀਂ ਹੋਈ, ਜਿਹਦੇ ਤੋਂ ਇਹ ਸਾਫ਼ ਹੋ ਗਿਆ ਕਿ ਕਿਸੇ ਵੀ ਸਮੱਸਿਆ ਦਾ ਹੱਲ ਜੰਗ ਨਹੀਂ ਆ। ਔਰ ਇਹਦੇ ਵਿੱਚ ਜਿਹੜੀ ਇੱਕ ਗੱਲ ਸਭ ਤੋਂ ਵੱਧ ਉੱਭਰ ਕੇ ਇਹ ਆਈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਵੱਲੋਂ ਜੰਗ ਲੱਗਣ ਦੀ ਆੜ ਦੇ ਹੇਠ ਪੰਜਾਬ ਦੇ 1000 ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਬੇਘਰ ਜਿਹੜਾ ਜੀ ਉਹ ਕਰਨ ਦਾ ਯਤਨ ਜਿਹੜਾ ਜੀ ਉਹ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਇਹਦੇ ਉੱਤੇ ਜਿਹੜਾ ਜੀ ਆਪਣੀਆਂ ਟਿੱਪਣੀਆਂ ਕੀਤੀਆਂ ਕਿ ਇਹ ਫੈਸਲਾ ਚੋਣਾਂ ਨੂੰ ਟਾਲਣ ਦੀ ਇੱਕ ਚਾਲ ਸੀਗੀ। ਜਿਹੜੇ ਬੁਲਾਰੇ ਸੀਗੇ ਜੀ ਉਹਨਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ 10 ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਠਾਇਆ ਗਿਆ ਸੀਗਾ ਪਿੰਡਾਂ ਦੇ ਵਿੱਚ 1000 ਦੇ ਕਰੀਬ ਪਿੰਡਾਂ ਨੂੰ, ਇਹਦੇ ਬਾਰੇ ਕੋਈ ਸਪਸ਼ਟੀਕਰਨ ਨਾ ਦਿੱਤਾ ਤਾਂ ਉਹ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਜੀ ਉਹ ਖੜਕਣਾਉਣਗੇ ਤੇ ਇਸ ਤੋਂ ਇਲਾਵਾ ਭਾਰਤ ਦੇ ਰਾਸ਼ਟਰਪਤੀ ਦੇ ਕੋਲ ਪਹੁੰਚ ਕਰਨ ਤੇ UNO ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਵੀ ਅੰਬੈਸੀ ਰਾਹੀਂ ਜੰਗ ਦੀ ਥਾਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੇ ਮੈਮੋਰੰਡਮ ਜਿਹੜੇ ਨੇ ਜੀ ਉਹ ਦਿੱਤੇ ਜਾਣਗੇ। ਜਿਹੜਾ ਇਹ ਸੈਮੀਨਾਰ ਹੋਇਆ ਉਹਦੇ ਵਿੱਚ ਇਹ ਵੀ ਆਖਿਆ ਗਿਆ ਜੀ ਕਿ ਜਿਹੜੇ ਉਜਾੜੇ ਗਏ ਸੀਗੇ ਲੋਕ ਕਈ ਦਿਨਾਂ ਤੱਕ ਜਿਹੜੇ ਜੀ ਬਾਹਰ ਰਹੇ, ਉਹਨਾਂ ਨੂੰ 1-1 ਲੱਖ ਰੁਪਈਆ ਪਰ ਪਰਿਵਾਰ ਨੂੰ ਜਿਹੜਾ ਜੀ ਉਹ ਮੁਆਵਜ਼ਾ ਦਿੱਤਾ ਜਾਵੇ। ਪੰਥਕ ਧਿਰਾਂ ਨੇ ਵੀ ਮੰਨਿਆ ਜੀ ਕਿ 1992 ਦੀਆਂ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕਰਕੇ ਉਹਨਾਂ ਨੇ ਬਲੰਡਰ ਕੀਤਾ ਸੀ, ਇੱਕ ਵੱਡੀ ਗਲਤੀ ਕੀਤੀ ਸੀ, ਉਹਨੂੰ ਉਹ ਹੁਣ ਐਕਸੈਪਟ ਕਰ ਰਹੇ ਨੇ 2016 ਦੇ ਵਿੱਚ। ਹਾਂ ਜੀ, ਤੇ ਅੱਗੇ ਆਪਾਂ ਗੱਲ ਕਰਦੇ ਜੀ ਕਿ ਕੁਝ ਬੀਬੀਆਂ ਵੱਲੋਂ ਅਕਾਲ ਤਖਤ ਤੇ ਭੁੱਖ ਹੜਤਾਲ ਰੱਖਣ ਦੀ ਕੋਸ਼ਿਸ਼ ਕੀਤੀ ਗਈ, ਪਰ ਉੱਥੇ ਸ਼੍ਰੋਮਣੀ ਕਮੇਟੀ ਦੀਆਂ ਔਰਤਾਂ ਨੇ ਇਹਨਾਂ ਕਰਮਚਾਰੀਆਂ ਨੇ ਯਤਨ ਨਾਕਾਮ ਕਰ ਦਿੱਤੇ। ਐਕਚੁਅਲੀ ਜੀ ਇਹ ਜਿਹੜੀਆਂ ਬੀਬੀਆਂ ਨੇ ਉਹਨਾਂ ਦੇ ਵਿੱਚੋਂ ਇੱਕ ਹਰਮਨ ਕੌਰ ਹੈ ਜੀ, ਉਹਦੀਆਂ ਸਾਥਣਾਂ ਨੇ ਅਕਾਲ ਤਖਤ ਦੇ ਸਾਹਮਣੇ ਭੁੱਖ ਹੜਤਾਲ ਦੇ ਉੱਤੇ ਬੈਠਣ ਦਾ ਜਿਹੜਾ ਯਤਨ ਕੀਤਾ ਸੀਗਾ, ਪਰ ਉਹ ਸਫਲ ਨਹੀਂ ਹੋ ਸਕਿਆ ਜੀ। ਇਹਦੇ ਨਾਲ ਉੱਥੇ ਕਾਫੀ ਜਿਹੜਾ ਜੀ ਖਿੱਚਾ ਧੋਈ ਚੱਲਦੀ ਰਹੀ ਕਾਫੀ ਦੇਰ ਤੱਕ। ਇਹ ਔਰਤਾਂ ਜਿਹੜੀਆਂ ਜੀ ਟਾਊਨ ਹਾਲ ਦੇ ਨੇੜੇ ਇਕੱਠੀਆਂ ਹੋਈਆਂ ਤੇ ਮਾਰਚ ਕਰਦੀਆਂ ਹੋਈਆਂ ਜਿਹੜੇ ਸੀਗਾ ਜੀ ਉਹ ਦਰਬਾਰ ਸਾਹਿਬ ਸਮੂਹ ਦੇ ਵਿੱਚ ਜਿਹੜੀਆਂ ਜੀ ਉਹ ਪਹੁੰਚੀਆਂ। ਇਹਨਾਂ ਔਰਤਾਂ ਜਿਹੜੀਆਂ ਸੀਗੀਆਂ ਜੀ ਉਹਨਾਂ ਨੇ ਇਹ ਕਿਹਾ ਜੀ ਕਿ ਬੇਸ਼ੱਕ ਉਹਨਾਂ ਨੂੰ ਅਕਾਲ ਤਖਤ ਦੇ ਉੱਤੇ ਨਹੀਂ ਬੈਠਣ ਦਿੱਤਾ ਗਿਆ, ਪਰ ਉਹ ਰਾਮ ਬਾਗ ਦੇ ਵਿੱਚ ਭੁੱਖ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਜਾ ਕੇ ਬੈਠਣਗੀਆਂ। ਇਹ ਔਰਤਾਂ ਜਿਹੜੀਆਂ ਨੇ ਉਹਨਾਂ ਦੀ ਮੰਗ ਜਿਹੜੀ ਹੈ ਜੀ ਇਹ ਆ ਕਿ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਸਵੇਰੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਜੀ ਉਹ ਬੰਦ ਕਰ ਦਿੱਤਾ ਗਿਆ। ਆਟਾ ਮੰਡੀ ਵਾਲੇ ਪਾਸੇ ਬੀਬੀਆਂ ਦੇ ਵਾਸਤੇ ਜਿਹੜੇ ਬਣੇ ਵਾਸ਼ਰੂਮ ਸੀਗੇ ਜੀ ਉਹ ਬੰਦ ਕਰ ਦਿੱਤੇ ਗਏ ਨੇ ਤੇ ਉਹਨਾਂ ਦੇ ਨਾਲ ਧੱਕਾ ਮੁੱਕੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ। ਉਹਨਾਂ ਦਾ ਇਹ ਵੀ ਕਹਿਣਾ ਕਿ ਹਰਿਮੰਦਰ ਸਾਹਿਬ ਦੇ ਵਿੱਚ ਜਦੋਂ ਮੱਥਾ ਟੇਕਣ ਲਈ ਜਾਂਦੇ ਨੇ ਤੇ ਉੱਥੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਦੇ ਵੱਲੋਂ ਦੁਰਵਿਹਾਰ ਜਿਹੜਾ ਜੀ ਉਹ ਕੀਤਾ ਜਾਂਦਾ ਔਰ ਉਹਨਾਂ ਨੂੰ ਉੱਥੇ ਸੇਵਾ ਜਿਹੜੀ ਹੈ ਜੀ ਉਹ ਨਹੀਂ ਕਰਨ ਦਿੱਤੀ ਜਾਂਦੀ ਬੀਬੀਆਂ ਨੂੰ, ਜਿਹਦੇ ਕਰਕੇ ਉਹਨਾਂ ਨੇ ਇਹ ਕਿਹਾ ਕਿ ਇਹਨਾਂ ਮੰਗਾਂ ਨੂੰ ਲੈ ਕੇ ਉਹਨਾਂ ਨੇ
ਭੁੱਖ ਹੜਤਾਲ ਜਿਹੜੀ ਕਰਨੀ ਸੀ, ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਇਹ ਕਹਿੰਦੀ ਆ ਕਿ ਇਹ ਸਾਰੇ ਦੋਸ਼ ਜਿਹੜੇ ਦੀ ਉਹ ਬੇਬੁਨਿਆਦ ਨੇ। ਨਾਲ ਦੀ ਨਾਲ ਉਹ ਵੀ ਕਹਿੰਦੇ ਕਿ ਮਾਣ ਮਰਿਆਦਾ ਦੀ ਉਲੰਘਣਾ ਕਰਨ ਦੀ ਕਿਸੇ ਨੂੰ ਆਗਿਆ ਜਿਹੜੀ ਆ ਜੀ ਉਹ ਨਹੀਂ ਦਿੱਤੀ ਜਾ ਸਕਦੀ, ਉੱਥੇ ਕੋਈ ਭੁੱਖ ਹੜਤਾਲ ਜਿਹੜੀ ਆ ਉਹ ਨਹੀਂ ਰੱਖੀ ਜਾ ਸਕਦੀ, ਜਿਹਦੇ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਟਾਸਕ ਫੋਰਸ ਹੈ ਇਹਨਾਂ ਦੀ ਔਰਤਾਂ ਜਿਹੜੀਆਂ ਉਹਦੇ ਵਿੱਚ ਸ਼ਾਮਲ ਨੇ, ਉਹਨਾਂ ਨੇ ਇਹਨਾਂ ਨੂੰ ਖਦੇੜ ਦਿੱਤਾ ਜੀ। ਪਰ ਜਿਹੜੀ ਉੱਥੇ ਸੰਗਤ ਗਈ ਹੋਈ ਸੀ ਜੀ ਉਹ ਇਸ ਰੌਲੇ ਰੱਪੇ ਨੂੰ ਜ਼ਰੂਰ ਜਿਹੜੀ ਸਾਹਮਣੇ ਖੜੀ ਦੇਖਦੀ ਰਹੀ ਕਿ ਖਿੱਚਾ ਧੂਈ ਜਿਹੜੀ ਚੱਲ ਰਹੀ ਸੀ। ਜਿਹੜੇ ਤਰੀਕੇ ਦੇ ਨਾਲ ਉੱਥੋਂ ਉਹਨਾਂ ਨੂੰ ਉਠਾਉਣ ਦਾ ਜਿਹੜਾ ਜੀ ਉਹ ਯਤਨ ਕੀਤਾ ਗਿਆ, ਉਹ ਕਈਆਂ ਨੇ ਆਪਣੇ ਕੈਮਰਿਆਂ ਦੇ ਵਿੱਚ ਵੀ ਕੈਦ ਕੀਤਾ ਜੀ। ਜੀ, ਤੇ ਅੱਗੇ ਆਪਾਂ ਮੁਕਤਸਰ ਦੇ ਵਿੱਚ ਇੱਕ ਨੌਜਵਾਨ ਦਾ ਜਿਹੜਾ ਕਤਲ ਹੋਇਆ ਸੀਗਾ, ਉਹਦਾ ਮਾਮਲਾ ਕਾਫੀ ਭਖਿਆ ਪਿਆ। ਐਕਚੁਅਲੀ ਜੀ ਇਹ ਸ਼ਰਾਬ ਮਾਫੀਆ ਜਿਹੜਾ ਨਾ ਤਾਂ ਜਿਹਨੂੰ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਅਕਲ ਜਿਹੜੀ ਆ ਉਹ ਆਈ ਆ, ਨਾ ਉਹਨੇ ਕੁਝ ਸਿੱਖਿਆ ਜੀ। ਜਿਹੜਾ ਸ਼ਿਵ ਲਾਲ ਡੋਡਾ ਸਭ ਨੂੰ ਪਤਾ ਹੀ ਹੈ ਜੀ, ਜਿਹੜਾ ਭੀਮ ਕਾਂਡ ਹੋਇਆ ਸੀਗਾ, ਕਿਵੇਂ ਇੱਕ ਨੌਜਵਾਨ ਦੇ ਹੱਥ ਤੇ ਪੈਰ ਜਿਹੜੇ ਉਹ ਵੱਢ ਦਿੱਤੇ ਗਏ ਸੀਗੇ ਕਿਉਂਕਿ ਉਹ ਜਿਹੜੀ ਸ਼ਰਾਬ ਦਾ ਧੰਦਾ ਨਹੀਂ ਸੀ ਕਰਨਾ ਚਾਹੁੰਦਾ। ਇਹ ਵੀ ਸ਼ਰਾਬ ਦੇ ਧੰਦੇ ਦੇ ਨਾਲ ਜੁੜਿਆ ਹੋਇਆ ਜਿਹੜਾ ਜੀ ਉਹ ਕਤਲ ਹੈ। ਸ਼ਰਾਬ ਦਾ ਨਜਾਇਜ਼ ਧੰਦਾ ਕਰਨ ਵਾਲਾ ਜਿਹੜਾ ਗਰੋਹ ਆ, ਉਹਨੇ ਸ਼ਰਾਬ ਵੇਚਣ ਤੋਂ ਨਾ ਕਰਨ ਤੇ ਇੱਕ ਨੌਜਵਾਨ ਜਿਹੜਾ 17 ਸਾਲਾਂ ਦਾ ਸੀਗਾ ਸਿਰਫ, ਅਜੇ ਸਿੰਘ, ਉਹਨੂੰ ਬੜੀ ਬੇਰਹਿਮੀ ਦੇ ਨਾਲ ਜਿਹੜਾ ਜੀ ਉਹ ਕਤਲ ਕਰ ਦਿੱਤਾ। ਇਹਦਾ ਜਿਹੜਾ ਸਿਰ ਸੀਗਾ ਉਹ ਧੜ ਨਾਲੋਂ ਅਲੱਗ ਜਿਹੜਾ ਜੀ ਉਹ ਮਿਲਿਆ। ਇਹਨੂੰ ਲੈ ਕੇ ਇਹ ਜਿਹੜਾ ਜੀ ਹੌਲੀ ਹੌਲੀ ਵੱਡਾ ਰੂਪ ਜਿਹੜਾ ਜੀ ਇਹ ਕਤਲ ਧਾਰਨ ਕਰਦਾ ਜਾ ਰਿਹਾ ਹੈ। ਇੱਕ 11 ਮੈਂਬਰੀ ਕਮੇਟੀ ਜਿਹੜੀ ਹੈ ਜੀ ਉਹ ਮੁਕਤਸਰ ਦੇ ਵਿੱਚ ਬਣੀ ਹੈ, ਜਿਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੋਕ ਜਿਹੜੇ ਉਹ ਸ਼ਾਮਲ ਹੋਏ ਨੇ। ਉਹਨਾਂ ਨੇ ਇਹ ਕਿਹਾ ਕਿ ਪੁਲਿਸ ਜਿਹੜੀ ਹੈ ਜੀ ਜਿਹੜੇ ਲੋਕ ਕਤਲ ਦੇ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ ਕਿਉਂਕਿ ਉਹ ਸੱਤਾਧਾਰੀ ਧਿਰ ਦੇ ਨਾਲ ਜਿਹੜਾ ਜੀ ਉਹ ਸੰਬੰਧਿਤ ਨੇ। ਇਸ ਕਮੇਟੀ ਨੇ ਕਿਹਾ ਜੀ ਕਿ ਇਹਦੀ ਜਿੰਨੀ ਕਾਨੂੰਨੀ ਲੜਾਈ ਲੜਨੀ ਪਊਗੀ ਉਹ ਆਪਣੇ ਕੋਲੋਂ ਕਮੇਟੀ ਜਿਹੜੀ ਹੈ ਜੀ ਉਹ ਲੜੂਗੀ, ਔਰ ਜਿਹੜਾ ਭੋਗ ਵਗੈਰਾ ਦਾ ਖਰਚਾ ਉਹ ਵੀ ਇਹ ਕਮੇਟੀ ਜਿਹੜੀ ਹੈ ਜੀ ਉਹ ਦੇਊਗੀ। ਇਹ ਜੱਦੀ ਜ਼ਿਲ੍ਹਾ ਜਿਹੜਾ ਜੀ ਮੁੱਖ ਮੰਤਰੀ ਦਾ ਮੁਕਤਸਰ, ਉਹਦੇ ਗਾਂਧੀ ਨਗਰ ਇਲਾਕੇ ਦੇ ਵਿੱਚ ਜਿਹੜਾ ਜੀ ਇਹ ਸਾਰਾ ਕੁਝ ਵਾਪਰਿਆ, ਔਰ ਇਹਨੂੰ ਲੈ ਕੇ ਜਿਹੜੀਆਂ ਪੰਜਾਬ ਦੀਆਂ ਕੁਝ ਅਖਬਾਰਾਂ ਨੇ ਉਹਨਾਂ ਨੇ ਅੱਜ ਆਪਣੀਆਂ ਸੰਪਾਦਕੀ ਟਿੱਪਣੀਆਂ ਵੀ ਜਿਹੜੀਆਂ ਉਹ ਕੀਤੀਆਂ ਨੇ, ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਹੈ ਜੀ ਕਿ ਜਿਹੜਾ ਭੀਮ ਸੈਨ ਟਾਂਕ ਸੀਗਾ ਉਹਦਾ ਜਿਹੜਾ ਕਤਲ ਹੋਇਆ ਸੀ ਉਹਦੇ ਤੋਂ ਕੁਝ ਵੀ ਜਿਹੜਾ ਜੀ ਉਹ ਸਿੱਖਿਆ ਨਹੀਂ ਪ੍ਰਸ਼ਾਸਨ ਨੇ, ਜਿਹਦੇ ਕਰਕੇ ਜਿਹੜਾ ਸ਼ਰਾਬ ਮਾਫੀਆ ਜੀ ਉਹਦੇ ਉੱਤੇ ਕੋਈ ਲਗਾਮ ਜਿਹੜੀ ਆ ਉਹ ਨਹੀਂ ਕੱਸੀ ਜਾ ਸਕੀ, ਜਿਹਦੇ ਕਰਕੇ ਇਹ ਅਜੇ ਸਿੰਘ ਦਾ ਹੁਣ ਜਿਹੜਾ ਜੀ ਉਹ ਕਤਲ ਹੋਇਆ। ਔਰ ਇਹ ਉਸੇ ਤਰ੍ਹਾਂ ਦਾ ਕਤਲ ਹੈ ਜਿਹੋ ਜਿਹਾ ਭੀਮ ਟਾਂਕ ਦਾ ਕਤਲ ਸੀਗਾ ਜੀ। ਹਾਂਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਫੋਟੋ ਮਾਫੀਆ ਦੀ। ਜਿਹੜੀਆਂ ਫੋਟੋਆਂ ਦਾ ਬਹੁਤ ਵੱਡਾ ਚੱਕਰ ਆ, ਕਦੀ ਸਾਈਕਲਾਂ ਤੇ ਫੋਟੋ, ਕਦੀ ਐਂਬੂਲੈਂਸਾਂ ਤੇ ਫੋਟੋ, ਤੇ ਹੁਣ ਨੀਲੇ ਕਾਰਡਾਂ ਤੇ ਬਾਦਲ ਦੀ ਫੋਟੋ ਕਰਕੇ ਜਿਹੜੇ ਭਾਜਪਾ ਵਾਲੇ ਬਹੁਤ ਔਖੇ ਆ ਜੀ। ਨੀਲੇ ਕਾਰਡਾਂ ਦੇ ਉੱਤੇ ਜਿਹੜੀ ਐਕਚੁਅਲੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਫੋਟੋ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਆਪਣੀ ਲਵਾ ਲਈ ਸੀ, ਉਹ ਵੀ ਆਪਾਂ ਜਿਹੜੀ ਉਹ ਸਾਂਝੀ ਕੀਤੀ ਸੀਗੀ ਕਿ ਉਹਨੂੰ ਲੈ ਕੇ ਕਿਵੇਂ ਰੌਲਾ ਰੱਪਾ ਪੈ ਗਿਆ ਵੀ ਇਹਦੇ ਉੱਤੇ ਬਾਦਲ ਹੋਰਾਂ ਦੀ ਫੋਟੋ ਕਿਉਂ ਨਹੀਂ ਹੈਗੀ। ਹੁਣ ਜਿਹੜੀ ਹੈ ਜੀ ਫੋਟੋ ਬਾਦਲ ਹੋਰਾਂ ਦੀ ਆ ਗਈ ਨੀਲੇ ਕਾਰਡਾਂ ਦੇ ਉੱਤੇ, ਤੇ ਇਕੱਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਾਏ ਜਾਣ ਤੋਂ ਭਾਜਪਾ ਜਿਹੜੀ ਹੈ ਜੀ ਉਹ ਔਖੀ ਆ। ਔਰ ਉਹ ਇਹ ਕਹਿੰਦੀ ਆ ਜੀ ਕਿ ਬਾਦਲ ਦੀ ਫੋਟੋ ਨੇ 2 ਦਿਨਾਂ ਤੋਂ ਪੰਜਾਬ ਭਰ ਦੇ ਵਿੱਚ ਜਿਹੜੇ ਖਰੀਦ ਇੰਸਪੈਕਟਰ ਨੇ ਉਹਨਾਂ ਨੂੰ ਵਾਹਣੀ ਜਿਹੜਾ ਜੀ ਉਹ ਪਾਇਆ ਹੋਇਆ। ਝੋਨੇ ਦੇ ਸੀਜ਼ਨ ਦੇ ਵਿੱਚ ਉਲਝੇ ਇੰਸਪੈਕਟਰ ਜਿਹੜੇ ਨੇ ਹੁਣ ਨੀਲੇ ਕਾਰਡਾਂ ਦੇ ਉੱਤੇ ਮੁੱਖ ਮੰਤਰੀ ਦੀ ਫੋਟੋ ਵਾਲੇ ਸਟਿੱਕਰ ਜਿਹੜੇ ਆ ਜੀ ਉਹ ਆਪ ਚਿਪਕਾਉਣ 'ਚ ਉਲਝੇ ਹੋਏ ਨੇ। ਭਾਜਪਾ ਨੇ ਬਾਦਲ ਦੀ ਫੋਟੋ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਵੀ ਨੀਲੇ ਕਾਰਡਾਂ ਦੇ ਉੱਤੇ ਲਾਉਣ ਦਾ ਮੁੱਦਾ ਜਿਹੜਾ ਜੀ ਉਹ ਚੁੱਕਿਆ। ਆਟਾ ਦਾਲ ਸਕੀਮ ਦੇ ਤਹਿਤ ਜਿਹੜੀ ਕਣਕ ਦਿੱਤੀ ਜਾ ਰਹੀ ਹੈ ਉਹਦੇ ਤੇ ਸਾਰਾ ਪੈਸਾ ਕੇਂਦਰ ਸਰਕਾਰ ਜਿਹੜੀ ਹੈ ਜੀ ਉਹ ਕੌਮੀ ਖੁਰਾਕ ਸੁਰੱਖਿਆ ਮਿਸ਼ਨ ਦੇ ਤਹਿਤ ਦਸੰਬਰ 13 ਤੋਂ ਖਰਚ ਕਰ ਰਹੀ ਹੈ। ਪੰਜਾਬ ਦੇ ਵਿੱਚ ਨਵੇਂ ਪੁਰਾਣੇ 33 ਲੱਖ ਨੀਲੇ ਕਾਰਡ ਜਿਹੜੇ ਜੀ ਉਹ ਵੰਡੇ ਜਾ ਰਹੇ ਨੇ। ਇਹਨਾਂ ਦੇ ਉੱਤੇ ਪਹਿਲਾਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਫੋਟੋ ਛਪੀ ਸੀਗੀ, ਹੁਣ ਸੂਚਨਾ ਤੇ ਲੋਕ ਸੰਪਰਕ ਮਹਿਕਮੇ ਨੇ ਹਰ ਜ਼ਿਲ੍ਹੇ ਦੇ ਵਿੱਚ ਬਾਦਲ ਦੀ ਤਸਵੀਰ ਵਾਲੇ ਸਟਿੱਕਰ ਜਿਹੜੇ ਆ ਜੀ ਉਹ ਭੇਜੇ ਆ, ਜਿਹੜੇ ਖਰੀਦ ਇੰਸਪੈਕਟਰਾਂ ਨੂੰ ਵੰਡੇ ਗਏ ਆ। ਡਿਪਟੀ ਕਮਿਸ਼ਨਰਾਂ ਨੇ ਵੀ ਖਰੀਦ ਇੰਸਪੈਕਟਰਾਂ ਨੂੰ ਖਿੱਚ ਕੇ ਜਿਹੜਾ ਜੀ ਉਹ ਰੱਖਿਆ ਹੋਇਆ ਕਿ ਹਰ ਜਗ੍ਹਾ ਦੇ ਉੱਤੇ ਬਾਦਲ ਸਾਹਿਬ ਦੀ ਜਿਹੜੀ ਫੋਟੋ ਵਾਲਾ ਸਟਿੱਕਰ ਆ ਉਹ ਜਿਹੜਾ ਜੀ ਉਹ ਲੱਗਣਾ ਚਾਹੀਦਾ। ਭਾਜਪਾ ਇਹ ਕਹਿੰਦੀ ਆ ਕਿ ਇੱਥੇ ਜਿਹੜੀ
ਜਿਹੜੀ ਫੋਟੋ ਆ ਦੀ ਨਾਲ ਨਰਿੰਦਰ ਮੋਦੀ ਹੋਰਾਂ ਦੀ ਵੀ ਹੋਣੀ ਚਾਹੀਦੀ ਆ। ਇਹਨੇ ਜਿਹੜਾ ਜੀ ਉਹਨਾਂ ਨੇ ਆਪਣਾ ਰੋਸ ਜਿਹੜਾ ਜੀ ਉਹ ਪ੍ਰਗਟ ਕੀਤਾ ਸਰਕਾਰ ਦੇ ਕੋਲੇ। ਇਹ ਉਹੋ ਜਿਹਾ ਹੀ ਆ ਜੀ, ਜਦੋਂ ਤੁਹਾਨੂੰ ਯਾਦ ਹੋਣਾ ਐਂਬੂਲੈਂਸਾਂ ਦੇ ਉੱਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਫੋਟੋ ਸੀ, ਉਦੋਂ ਕਾਂਗਰਸੀਏ ਜਿਹੜੇ ਸੀਗੇ ਜੀ ਇਹ ਫੋਟੋ ਲਾਉਂਦੇ ਫਿਰਦੇ ਸੀ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ, ਕਹਿੰਦੇ ਸੀਗੇ ਇੱਥੇ ਇਹਦੇ ਨਾਲ ਜਿਹੜੀ ਹੈ ਜੀ ਐਂਬੂਲੈਂਸ ਦੇ ਉੱਤੇ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਫੋਟੋ ਲਾਓ। ਉਦੋਂ ਉਹ ਪ੍ਰਧਾਨ ਮੰਤਰੀ ਸੀ, ਕਿਉਂਕਿ ਐਂਬੂਲੈਂਸਾਂ ਦਾ ਜਿਹੜਾ ਫੰਡ ਆ ਜੀ ਉਹ ਕੇਂਦਰ ਦੀ ਸਰਕਾਰ ਤੋਂ ਜਿਹੜਾ ਜੀ ਉਹ ਆਉਂਦਾ। ਤੇ ਹੁਣ ਜਿਹੜਾ ਜੀ ਇਹ ਮਾਮਲਾ ਨੀਲੇ ਕਾਰਡਾਂ ਵਾਲਾ ਜਿਹੜਾ ਜੀ ਉਹ ਚੱਲ ਪਿਆ। ਜਿਵੇਂ ਤੁਸੀਂ ਜ਼ਿਕਰ ਕੀਤਾ, ਬਿਲਕੁਲ ਫੋਟੋ ਹਰੇਕ ਜਗ੍ਹਾ ਦੇ ਉੱਤੇ ਜਿਹੜੀ ਆ ਜੀ ਉਹ ਲੱਗੀ ਪਈ ਹੈ ਜੀ। ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ, ਉਹ ਤਾਂ ਠੱਪਾ ਲਾਉਣਾ ਜਾਣਦੇ ਨੇ ਜੀ। ਜਿੰਨੀਆਂ ਸਕੀਮਾਂ ਨੇ ਮੈਕਸੀਮਮ ਉਹ ਸੈਂਟਰ ਦੀ ਸਰਕਾਰ ਦੀਆਂ ਨੇ, ਤੇ ਫੋਟੋ ਜਿਹੜੀ ਆ ਜੀ ਉਹਨਾਂ ਦੀ ਲੱਗੀ ਹੋਈ ਆ ਮਾਲਕਾਂ ਦਾ, ਮਸ਼ਹੂਰੀ ਕੰਪਨੀ ਦੀ। ਬਿਲਕੁਲ ਜੀ, ਇਹਨਾਂ ਨੇ ਇੰਨੇ ਸਾਲ ਮਸ਼ਹੂਰੀ ਕੀਤੀ ਹੈ। ਅਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਚੰਡੀਗੜ੍ਹ ਦੇ ਵਿੱਚ ਜਿਹੜੇ ਝਪਟ ਮਾਰਿਆ, ਜਿਹੜੇ ਕਦੀ ਕਿਸੇ ਦਾ ਪਰਸ ਖੋਹ ਕੇ ਲੈ ਗਏ ਜਾਂ ਕਿਸੇ ਦੀ ਚੇਨੀ ਲਾ ਕੇ ਲੈ ਗਏ, ਕਹਿੰਦੇ ਉਹਨਾਂ ਨੂੰ ਅਦਾਲਤਾਂ ਤੇ ਜੇਲ੍ਹਾਂ ਦਾ ਕੋਈ ਡਰ ਨਹੀਂ। ਬਿਲਕੁਲ ਜੀ, ਉਹਨਾਂ ਦਾ ਕੋਈ ਉਹਨਾਂ ਨੂੰ ਹੈ ਨਹੀਂ ਗਾ ਜੀ। ਇਹਨਾਂ ਦੇ ਹੌਸਲੇ ਜਿਹੜੇ ਉਹ ਬੁਲੰਦ ਨੇ ਕਿ ਮੋਟਰਸਾਈਕਲਾਂ ਦੇ ਉੱਤੇ ਜਿਹੜਾ ਜੀ ਉਹ ਚੇਨ ਖੋਹ ਕੇ ਮਿੰਟੋ ਮਿੰਟੀ ਜਿਹੜਾ ਜੀ ਉਹ ਨਿਕਲ ਜਾਂਦੇ ਨੇ, ਔਰ ਪੁਲਿਸ ਫੜਦੀ ਵੀ ਹੈ, ਇਹ ਨਹੀਂ ਹੈ ਕਿ ਫੜਦੀ ਨਹੀਂ ਗਈ। ਪਰ ਇਹ ਜਿਹੜੇ ਚੇਨ ਸਨੇਚਰ ਨੇ ਜੀ, ਇਹ ਵੀਕਐਂਡ ਤੇ ਜ਼ਿਆਦਾ ਕਮਾਈ ਕਰਦੇ ਆ ਜੀ, ਕੰਮ ਕਰਦੇ ਆ। ਫਰਾਈਡੇ, ਸੈਟਰਡੇ, ਸੰਡੇ 3 ਦਿਨ ਇਹ ਕਿਹਾ ਜਾਂਦਾ ਜੀ ਕਿ ਸਭ ਤੋਂ ਵੱਧ ਚੇਨ ਸਨੇਚਿੰਗ ਜਿਹੜੀ ਆ ਜੀ ਉਹ ਹੁੰਦੀ ਆ। ਘੱਟ ਵੱਧ ਵੈਸੇ ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਇਹ ਘੇਰਦੇ ਨੇ, ਜਿਹੜੇ ਸੈਰ ਵਗੈਰਾ ਕਰਦੇ ਨੇ, ਪਰ ਅਕਸਰ ਜਿਹੜੀਆਂ ਔਰਤਾਂ ਸ਼ਾਪਿੰਗ ਵਗੈਰਾ ਦੇ ਵਾਸਤੇ ਜਾਂਦੀਆਂ ਨੇ, ਉਹਨਾਂ ਨੂੰ ਹੀ ਜ਼ਿਆਦਾ ਨਿਸ਼ਾਨਾ ਜਿਹੜਾ ਜੀ ਇਹ ਬਣਾਉਂਦੇ ਨੇ। ਔਰ ਸ਼ਾਮੀ 6 ਤੋਂ ਲੈ ਕੇ 10 ਵਜੇ ਤੱਕ ਜ਼ਿਆਦਾ ਲੁੱਟਾਂ ਖੋਹਾਂ ਜਿਹੜੀਆਂ ਜੀ ਉਹ ਸੜਕਾਂ ਦੇ ਉੱਤੇ ਇਹ ਕਰਦੇ ਨੇ। ਜਿਹੜੀ ਇੱਕ ਸਟੱਡੀ ਹੈ ਜੀ ਉਹ ਇਹ ਕਹਿੰਦੀ ਆ ਕਿ 54% ਸਨੈਚਰ ਜਿਹੜੇ ਉਹ ਅਦਾਲਤਾਂ ਦੇ ਵਿੱਚੋਂ ਆਰਾਮ ਦੇ ਨਾਲ ਬਰੀ ਹੋ ਜਾਂਦੇ ਨੇ, ਜਿਹਦਾ ਕਾਰਨ ਮੁੱਖ ਇਹ ਹੈ ਕਿ ਪੀੜਤਾਂ ਦੇ ਵੱਲੋਂ ਡਰ ਜਾਂ ਕਿਸੇ ਹੋਰ ਕਾਰਨਾਂ ਕਰਕੇ ਅਦਾਲਤਾਂ ਦੇ ਵਿੱਚ ਜੀ ਸਨੈਚਰਾਂ ਦੇ ਵਿਰੁੱਧ ਪੈਰਵਾਈ ਜਿਹੜੀ ਜੀ ਉਹ ਨਾ ਕਰਨਾ ਹੈ। ਵੱਡੀ ਗਿਣਤੀ ਦੇ ਵਿੱਚ ਪੀੜਤ ਜਿਹੜੇ ਅਦਾਲਤਾਂ ਦੇ ਵਿੱਚ ਗਵਾਹੀ ਦੇਣ ਆਉਂਦੇ ਹੀ ਨਹੀਂ ਗੇ, ਤੇ ਬਹੁਤੇ ਜਿਹੜੇ ਪੀੜਤ ਨੇ ਜੀ ਉਹ ਆਇਡੈਂਟੀਫਿਕੇਸ਼ਨ ਪਰੇਡ ਜਿਹੜੀ ਆ ਜੀ ਉਹਦੇ ਦੌਰਾਨ ਅਦਾਲਤਾਂ ਦੇ ਵਿੱਚ ਜਿਹੜੇ ਇਹ ਮੁਲਜ਼ਮ ਨੇ ਉਹਨਾਂ ਨੂੰ ਪਛਾਣਨ ਤੋਂ ਜਿਹੜਾ ਜੀ ਉਹ ਅਸਮਰੱਥ ਹੁੰਦੇ ਨੇ ਜੀ, ਕਿਉਂਕਿ ਜਿਹੜੇ ਇਹ ਸਨੈਚਰ ਨੇ, ਚੇਨ ਸਨੈਚਰ ਨੇ, ਉਹ ਹੈਲਮਟ ਪਾਉਂਦੇ ਨੇ ਜਾਂ ਜਿਹੜਾ ਜੀ ਮੂੰਹ ਵਗੈਰਾ ਉਹ ਬੰਨ੍ਹ ਲੈਂਦੇ ਨੇ, ਜਿਹਦੇ ਕਰਕੇ ਇਹਨਾਂ ਨੂੰ ਪਛਾਣਨਾ ਜਿਹੜਾ ਜੀ ਉਹ ਔਖਾ ਹੁੰਦਾ। ਜਿਹੜੀਆਂ ਸੋਨੇ ਦੀਆਂ ਚੇਨ ਇਹ ਖੋਹਦੇ ਨੇ ਉਹਨਾਂ ਨੂੰ ਤੁਰੰਤ ਜਿਹੜਾ ਜੀ ਉਹ ਪਿਘਲਾ ਲਿਆ ਜਾਂਦਾ, ਜਿਹਦੇ ਕਰਕੇ ਕੇਸ ਪ੍ਰਾਪਰਟੀ ਜਿਹੜੀ ਆ ਜੀ ਉਹ ਬਣ ਨਹੀਂ ਸਕਦੀ, ਔਰ ਇਸੇ ਕਰਕੇ ਇਹ ਜਿਹੜੇ ਦੀ ਰਿਹਾ ਹੋ ਜਾਂਦੇ ਨੇ। ਜੇ ਅੰਕੜਿਆਂ ਦੀ ਗੱਲ ਕਰਨੀ ਹੋਵੇ ਤਾਂ 2014 ਚੰਡੀਗੜ੍ਹ ਦੇ ਵਿੱਚ 77 ਗ੍ਰਿਫਤਾਰ ਹੋਏ, 7 ਦਿਨਾਂ ਦੇ ਵਿੱਚ 24 ਹੋਏ, 15 ਦਿਨਾਂ 'ਚ 15 ਜਿਹੜੇ ਹੋਏ, ਤੇ ਰਿਹਾ ਜਿਹੜੇ ਹੋ ਗਏ ਉਹ 69% ਸੀ, 69% ਜੀ। ਇਸੇ ਤਰੀਕੇ ਨਾਲ 15 ਦੇ ਵਿੱਚ 122 ਚੇਨ ਸਨੇਚਰ ਫੜੇ ਗਏ ਜੀ, ਔਰ 68% ਇਹਦੇ ਵਿੱਚੋਂ ਰਿਹਾ ਹੋ ਗਏ। ਤੇ ਜੇ ਆਪਾਂ 31 ਜੁਲਾਈ ਤੱਕ 16 ਦੀ ਗੱਲ ਕਰੀਏ, 37 ਫੜੇ ਗਏ, ਬਹੁਤੇ ਰਿਹਾ ਹੋ ਗਏ। ਜੇ ਫਿਗਰਸ ਹੋਵੇ ਤਾਂ 81% ਨੇ ਜੀ ਜਿਹੜੇ ਰਿਹਾ ਹੋ ਗਏ, ਜਾਂ ਜਿਹੜੇ ਜੀ ਉਹ ਰਿਹਾ ਇਹ ਸਬੂਤਾਂ ਦੀ ਘਾਟ ਦੀ ਵਜ੍ਹਾ ਕਰਕੇ ਜਿਹੜੇ ਜੀ ਉਹ ਹੋ ਜਾਂਦੇ ਨੇ। ਇਸ ਕਰਕੇ ਇਹਨਾਂ ਨੂੰ ਠੱਲ ਜਿਹੜੀ ਆ ਜੀ ਉਹ ਨਹੀਂ ਪੈ ਰਹੀ। ਇਹਨਾਂ ਦਿਨਾਂ ਦੇ ਦੌਰਾਨ ਹੁਣ ਬਹੁਤ ਸਾਰੇ ਜਿਹੜੇ NRIs ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਹ ਜਿਹੜੀ ਆ ਜੀ ਇੱਕ ਹਦਾਇਤ ਦੇ ਰੂਪ ਦੇ ਵਿੱਚ ਹੀ ਆ ਜੀ ਕਿ ਜਿਹੜਾ ਸੋਨਾ ਵਗੈਰਾ ਹੈ ਉਹ ਨਾ ਪਾਉਣਾ, ਉਹਦੀ ਸ਼ੋਅ ਆਫ ਜਿਹੜੀ ਹੈ ਜੀ ਉਹ ਨਾ ਕਰਨੀ ਜਦੋਂ ਤੁਸੀਂ ਖਾਸ ਤੌਰ ਦੇ ਉੱਤੇ ਬਾਜ਼ਾਰਾਂ ਵਗੈਰਾ ਦੇ ਵਿੱਚ ਜਾਂਦੇ ਹੋ, ਸ਼ਾਪਿੰਗ ਵਗੈਰਾ ਦੇ ਵਿੱਚ। ਸੋ ਇੱਥੋਂ ਦੀਆਂ ਜਿਹੜੀਆਂ ਸੜਕਾਂ ਨੇ, ਚੰਡੀਗੜ੍ਹ ਦੇ ਅੰਕੜੇ ਆ, ਪੰਜਾਬ ਦਾ ਹਾਲ ਜਿਹੜਾ ਜੀ ਇਦੋਂ ਜ਼ਿਆਦਾ ਬੁਰਾ। ਸੋ ਇਸ ਕਰਕੇ ਬਿਲਕੁਲ ਵੀ ਜਿਹੜਾ ਜੀ ਉਹ ਸੋਨਾ ਪਾ ਕੇ ਨਾ ਨਿਕਲਣਾ ਔਰਤਾਂ ਨੂੰ ਖਾਸ ਤੌਰ ਦੇ ਉੱਤੇ ਰਿਕੁਐਸਟ ਹੈ ਜੀ। ਹਾਂ ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਇਹ ਬਾਹਰ ਆ ਜਾਂਦੇ, ਬਹੁਤ ਛੇਤੀ ਬਾਹਰ ਆ ਜਾਂਦੇ, ਮਹੀਨਾ ਪੱਤਾ ਦੇ ਕੇ ਸਭ ਕੁਝ ਚੱਲਦਾ ਹੈ। ਅਤੇ ਅੱਗੇ ਆਪਾਂ ਦੁਸਹਿਰੇ ਦੀ ਗੱਲ ਕਰੀਏ, ਕਹਿੰਦੇ ਦੁਸਹਿਰਾ ਦੇ ਟਾਈਮ ਦੇ ਉੱਤੇ ਰਾਵਣ ਨੂੰ ਫੂਕਿਆ ਜਾਂਦਾ, ਪਰ ਉਸ ਦੇ ਨਾਲ ਨਾਲ ਕਹਿੰਦੇ ਅੱਤਵਾਦ, ਚਿੱਟਾ ਅਤੇ ਹੋਰ ਕਈ ਕੁਛ ਹੀ ਫੂਕਿਆ ਜਾਊਗਾ। ਅੱਜ ਦੁਸਹਿਰੇ ਦਾ ਤਿਉਹਾਰ ਹੈ ਜੀ, ਜਿਹੜਾ ਕਿ ਇੱਥੇ ਮੁਲਕ ਭਰ ਦੇ ਵਿੱਚ ਨੇਕੀ ਦੀ ਬਦੀ ਦੇ ਉੱਤੇ ਜਿੱਤ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਮਨਾਇਆ ਜਾਂਦਾ। ਅਕਸਰ ਤਾਂ ਜਿਹੜਾ ਰਵਾਇਤੀ ਤੌਰ ਦੇ ਉੱਤੇ ਪੁਤਲੇ ਤੇ ਉਹਦੇ ਵਿੱਚ ਪਟਾਕੇ ਜਿਹੜੇ ਆ ਜੀ ਉਹ ਵਾਤਾਵਰਨ ਨੂੰ ਖਰਾਬ ਜਿਹੜਾ ਉਹ ਕਰਦੇ ਹੀ ਨੇ, ਪਰ ਇਸ ਵਾਰੀ ਜਿਹੜੇ ਪੁਤਲੇ ਬਣਾਉਣ ਵਾਲੇ ਲੋਕ ਨੇ ਉਹਨਾਂ ਤੋਂ ਗਾਹਕਾਂ ਨੇ ਅੱਤਵਾਦੀਆਂ ਦੇ ਜਿਹੜੇ ਪੁਤਲੇ ਨੇ ਉਹ ਵੀ ਜਿਹੜੇ ਜੀ ਉਹ ਬਣਵਾਏ ਨੇ, ਔਰ ਵੱਡੀ ਗਿਣਤੀ ਦੇ ਵਿੱਚ
ਰਾਵਣ ਮੇਘਨਾਥ ਦੇ ਪੁਤਲੇ ਦੇ ਨਾਲ ਅੱਤਵਾਦ ਦਾ ਪੁਤਲਾ ਜਿਹੜਾ ਜੀ ਉਹ ਵੀ ਫੂਕਿਆ ਜਾਊਗਾ। ਮੁਲਕ ਦੇ ਵੱਡੇ ਸ਼ਹਿਰਾਂ ਦੇ ਵਿੱਚ ਇਹ ਅੱਤਵਾਦੀਆਂ ਦੇ ਪੁਤਲੇ ਜਿਹੜੇ ਆ ਜੀ ਉਹ ਲਾਏ ਗਏ ਨੇ। ਦਿੱਲੀ ਦੇ ਵਿੱਚ ਵੀ ਅੱਤਵਾਦ ਦਾ ਪੁਤਲਾ ਫੂਕਿਆ ਜਾਊਗਾ। ਹਰਿਆਣਾ ਉੱਤਰਾਖੰਡ ਦੇ ਵਿੱਚ ਵੀ ਜਿਹੜੇ ਪੁਤਲੇ ਬਣਾਉਣ ਵਾਲੇ ਨੇ ਉਹ ਕਹਿੰਦੇ ਨੇ ਵੱਡੇ ਆਰਡਰ ਉਹਨਾਂ ਨੂੰ ਅੱਤਵਾਦ ਦੇ ਪੁਤਲਿਆਂ ਦੇ ਜਿਹੜੇ ਆ ਜੀ ਉਹ ਮਿਲੇ ਨੇ। ਇੱਥੇ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਚਿੱਟੇ ਦੇ ਪੁਤਲੇ ਵੀ ਫੂਕੇ ਜਿਹੜਾ ਜੀ ਉਹ ਜਾ ਰਹੇ ਨੇ। ਲੁਧਿਆਣੇ ਦੇ ਵਿੱਚ ਇਹਨੂੰ ਲੈ ਕੇ ਚਿੱਟੇ ਦੇ ਪੁਤਲੇ ਨੂੰ ਲੈ ਕੇ ਜਿਹੜੀ ਇਹਦੀ ਦੋ ਧੜਿਆਂ ਦੇ ਵਿੱਚ ਲੜਾਈ ਹੋਈ, ਅਕਾਲੀ ਤੇ ਕਾਂਗਰਸੀਆਂ ਦੀ। ਕਾਂਗਰਸੀ ਜਿਹੜੇ ਜੀ ਉਹ ਚਿੱਟੇ ਦਾ ਪੁਤਲਾ ਬਣਾ ਰਹੇ ਸੀਗੇ ਔਰ ਉਹਨਾਂ ਨੇ ਅੱਜ ਜਿਹੜਾ ਜੀ ਉਹ ਫੂਕਣਾ ਸੀਗਾ। ਇਹ ਪੁਤਲਾ ਜਿਹੜਾ ਬਣ ਰਿਹਾ ਸੀਗਾ ਉਹਦੇ ਨੇੜੇ ਖੜੇ ਦੋ ਧੜਿਆਂ ਦੇ ਵਿੱਚ ਲੜਾਈ ਹੋਈ। ਅਕਾਲੀ ਦਲ ਦੇ ਜਿਹੜਾ ਧੜਾ ਜੀ ਉਹਨੇ ਕਾਂਗਰਸੀਆਂ ਦੇ ਉੱਤੇ ਜਿਹੜਾ ਜੀ ਹਮਲਾ ਕਰ ਦਿੱਤਾ। ਇਹਦੇ ਵਿੱਚ ਲੁਧਿਆਣੇ ਦਾ ਪ੍ਰਧਾਨ ਹੈ ਜੀ ਗੋਗੀ, ਉਹਦਾ ਸਿਰ ਜਿਹੜਾ ਸੀਗਾ ਜੀ ਉਹ ਪਾਟ ਗਿਆ। ਅਜੇ ਰਾਵਣ ਨੂੰ ਜਿਹੜੀ ਹੈ ਜੀ ਜਾਂ ਪੁਤਲਿਆਂ ਨੂੰ ਅੱਗ ਲੱਗਣੀ ਸੀਗੀ, ਉਦੋਂ ਪਹਿਲਾਂ ਜਿਹੜੇ ਰੀਅਲ ਦੇ ਵਿੱਚ ਹੋਈ ਲੜਾਈ ਸੀਗੀ ਜੀ ਉਹਨੇ ਇੱਕ ਦੂਜੇ ਦੇ ਸਿਰ ਜਿਹੜੇ ਜੀ ਉਹ ਜ਼ਰੂਰ ਪਾੜ ਦਿੱਤੇ। ਜੀ ਹਜੇ ਬੜਾ ਕੁਛ ਹੋਊਗਾ ਜੀ। ਜੀਂਦੇ ਜਾਗਦੇ ਰਾਵਣ ਤੇ ਅਖੀਰ ਵਿੱਚ ਆਜਨਾਮਾ ਕਿ ਕੋਇਟਾ ਵਿੱਚ ਬਲੋਚ ਨੇ ਬਾਹਰ ਨਿਕਲੇ ਉਹਨਾਂ ਪਾਕ ਨੂੰ ਘੇਰ ਜਹੀ ਪਾਈ ਬੇਲੀ। ਕੋਇਟਾ ਵਿੱਚ ਬਲੋਚ ਨੇ ਬਾਹਰ ਨਿਕਲੇ ਉਹਨਾਂ ਪਾਕ ਨੂੰ ਘੇਰ ਜਹੀ ਪਾਈ ਬੇਲੀ। ਚਿਹਰਾ ਚੁੱਕੇ ਨਾ ਉੱਪਰ ਨਵਾਜ਼ ਮੁੜ ਕੇ ਉਸ ਤੋਂ ਜਾਵੇ ਨਹੀਂ ਅੱਖ ਉਠਾਈ ਬੇਲੀ। ਉਧਰ ਫੌਜ ਦੇ ਤੌਰ ਨਹੀਂ ਠੀਕ ਲੱਗਦੇ ਖਬਰ ਚੰਗੀ ਨਾ ਇੱਕ ਵੀ ਆਈ ਬੇਲੀ। ਇੱਧਰ ਚੁੱਪ ਨਹੀਂ ਕਦੀ ਇਮਰਾਨ ਕੀਤਾ ਲੜੀ ਦੋਸ਼ਾਂ ਦੀ ਜਾਂਦਾ ਉਹ ਲਾਈ ਬੇਲੀ। ਸਾਥੀ ਮਿੱਤਰ ਵੀ ਜਾਂਦੇ ਕਈ ਸਾਥ ਛੱਡੀ ਲੱਗਦੇ ਚੰਗੇ ਨਹੀਂ ਰਾਜਸੀ ਸ਼ਗਨ ਬੇਲੀ। ਸਾਥੀ ਮਿੱਤਰ ਵੀ ਜਾਂਦੇ ਕਈ ਸਾਥ ਛੱਡੀ ਲੱਗਦੇ ਚੰਗੇ ਨਹੀਂ ਰਾਜਸੀ ਸ਼ਗਨ ਬੇਲੀ। ਉੱਠਦੀ ਛੱਲ ਸਮੁੰਦਰ ਹੁਣ ਮਗਰ ਆਵੇ ਮੱਚਦੀ ਮੂਹਰੇ ਵੀ ਜਾਪਦੀ ਅਗਨ ਬੇਲੀ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।